बिस्मिल्लाहिर्रहमानिर्रहीम। नेमत कदे दे नाजरीन जी आए नो ते अस्सलाम वालेकुम नाजरीन। अज मैं तुहाडे लई पंजाब दी ना जिहड़ी है गर्मियां दी बादशाह सब्जी लैके आई हाँ। इस तरह के जिहड़े ना भरवां कबीले तुहानूं पकाउणा सिखावांगी है कि तुसीं याद करोगे। भरवां करेले जिहड़े ना गर्मियां दे विच बहुत ज़्यादा बनाए जांदे। इन्ने आसान ते मज़ेदार करेले मैं तुहानूं बनाउणा सिखावांगी कि तुसीं जिहड़े ना बनाओगे तो सारे उंगलियां झट जाणगे। बहुत ही मज़ेदार करेले हुंदे ने ते ਜਦੋਂ ਇਹ ਬਣਾਈਦੇ ਨੇ ਖਵਾਤੀਨ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਨਾ ਤਾਰੀਫ ਸਮੇਟਦੀਆਂ ਨੇ ਤੇ ਬਹੁਤ ਪਸੰਦ ਆਉਂਦੇ ਨੇ। ਇਹਦੇ ਲਈ ਮੈਂ 2 ਕਿਲੋ ਜਿਹੜੇ ਆ ਨਾ ਤਾਜ਼ਾ ਕਰੇਲੇ ਲੈ ਲਏ ਨੇ। ਇਹਨਾਂ ਨੂੰ ਛਿੱਲ ਬਣਾ ਕੇ ਅਸੀਂ ਇਹਨਾਂ ਦੀ ਜਿਹੜੀ ਉਤਲੀ ਮੋਟੀ ਪਰਤ ਆ ਉਹਨੂੰ ਲਾ ਲਵਾਂਗੇ। ਅੱਛੀ ਤਰ੍ਹਾਂ ਛਿੱਲ ਲਾਂਗੇ। ਛਿੱਲ ਕੇ ਅਸੀਂ ਇਹਨਾਂ ਨੂੰ ਨਮਕ ਲਾ ਕੇ 10 ਮਿੰਟ ਲਈ ਰੱਖ ਦੇਵਾਂਗੇ ਤਾਂ ਕਿ ਕਰੇਲੇ ਜਿਹੜੇ ਆ ਨਾ ਨਰਮ ਹੋ ਜਾਣ ਅਤੇ ਉਹਨਾਂ ਦੀ ਕਰਵਾਹਟ ਕੱਢ ਲੈਣ। ਮੇਰਾ ਬੀਜ ਕੱਢਣ ਦਾ ਕਰੇਲਿਆਂ ਦਾ ਇੱਕ ਮਖਸੂਸ ਤਰੀਕਾ ਹੈ। ਮੇਰੇ ਤਰੀਕੇ ਨਾਲ ਤੁਸੀਂ ਕਰੇਲੇ ਬਣਾਓਗੇ ਅਤੇ ਬਹੁਤ ਅੱਛੇ ਬਣਨਗੇ। ਇਸ ਤਰ੍ਹਾਂ ਕੱਢੇ ਹੋਏ ਤਾਂ ਨਾ ਧਾਗੇ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਨਾ ਵਿੱਚ ਕੋਈ ਚੀਜ਼ਾਂ ਸਟਿੱਕਾਂ ਜਾਂ ਟੂਥਪਿਕ ਲਾਉਣੇ ਪੈਂਦੇ ਨੇ। ਮੇਰੇ ਤਰੀਕੇ ਨਾਲ ਤੁਸੀਂ ਕਰੇਲੇ ਬਣਾਓਗੇ ਤਾਂ ਬਹੁਤ ਹੀ ਆਸਾਨੀ ਨਾਲ ਬਣਨਗੇ ਅਤੇ ਬਹੁਤ ਅੱਛੇ ਬਣਨਗੇ। ਇਹ ਕਰੇਲੇ ਜਿਹੜੇ ਆ ਨਾ ਖਾ ਕੇ ਸਾਰੇ ਜੀ ਤੁਹਾਨੂੰ ਨਾ ਬੜੀ ਸ਼ਾਬਾਸ਼ ਵੀ ਦੇਣਗੇ, ਤੁਹਾਡੀ ਤਾਰੀਫ ਕਰਨਗੇ ਤੁਹਾਡੀ ਕੁਕਿੰਗ ਦੀ। ਕਰੇਲਿਆਂ ਨੂੰ ਅਸੀਂ ਅੱਛੀ ਤਰ੍ਹਾਂ ਨਮਕ ਲਾ ਲੈਣਾ ਹੈ। ਨਮਕ ਲਾ ਕੇ ਇਹਨਾਂ ਨੂੰ ਅਸੀਂ 10 ਮਿੰਟ ਰੱਖਾਂਗੇ। ਹੁਣ ਅਸੀਂ ਕਰੇਲਾ ਲੈ ਕੇ ਅਤੇ ਇੱਕ ਸਿਰੇ ਤੋਂ ਇੱਕ ਹਲਕਾ ਜਿਹਾ ਨਾ ਛੋਟਾ ਜਿਹਾ ਕੱਟ ਲਾ ਲਾਂਗੇ, ਯਾਨੀ ਇਹਦੀ ਕਰੇਲੇ ਦੀ ਅਸੀਂ ਟੋਪੀ ਕੱਟ ਲਵਾਂਗੇ। ਅਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਇਹਨੂੰ ਅਸੀਂ ਬਾਰੀਕ ਡੰਡੀ ਵਾਲੇ ਚਮਚ ਨਾਲ ਕਰੇਲੇ ਦੇ ਬੀਜ ਜਿਹੜੇ ਨੇ ਉਹਨਾਂ ਨੂੰ ਹਲਕੇ ਅਲੱਗਾ ਕਰ ਲਾਂਗੇ ਅਤੇ ਉਹਨਾਂ ਨੂੰ ਦਬਾ ਕੇ ਅਤੇ ਚਮਚ ਦੀ ਮਦਦ ਨਾਲ ਉਹਨਾਂ ਨੂੰ ਕੱਢ ਲਵਾਂਗੇ। ਇਸ ਤਰ੍ਹਾਂ ਜਦੋਂ ਅਸੀਂ ਕਰੇਲੇ ਬਣਾਈਦੇ ਨੇ ਅਤੇ ਇਹਨਾਂ ਦੇ ਵਿੱਚੋਂ ਮਸਾਲਾ ਬਿਲਕੁਲ ਨਹੀਂ ਨਿਕਲਦਾ। ਤੁਹਾਨੂੰ ਮੈਂ ਪਕਾ ਕੇ ਵਿਖਾਵਾਂਗੀ ਮੇਰਾ ਮਸਾਲਾ ਜਿਹੜਾ ਹੈ ਨਾ ਉਹ ਬਿਲਕੁਲ ਨਹੀਂ ਨਿਕਲੇਗਾ। ਨਾਜ਼ਰੀਨ, ਅਗਰ ਮੇਰੀਆਂ ਰੈਸਪੀਜ਼ ਤੁਹਾਨੂੰ ਪਸੰਦ ਆਉਣ ਤਾਂ ਇਹਨਾਂ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਆ ਕਰੋ। ਤੁਹਾਡੀ ਜਿਹੜੀ ਹੈ ਨਾ ਸਬਸਕ੍ਰਿਪਸ਼ਨ ਮੇਰੀ ਹੌਸਲਾ ਅਫਜ਼ਾਈ ਕਰਦੀ ਹੈ ਅਤੇ ਮੈਂ ਰੋਜ਼ ਬਰੋਜ਼ ਜਿਹੜੀਆਂ ਨਾ ਨਵੀਆਂ ਤੋਂ ਨਵੀਆਂ ਰੈਸਪੀਜ਼ ਜਿਹੜੀਆਂ ਨਾ ਲੈ ਕੇ ਆਉਂਦੀ ਹਾਂ। ਇਸ ਤਰ੍ਹਾਂ ਅਸੀਂ ਨਾ ਇਸ ਕਰੇਲੇ ਦੇ ਵਿੱਚੋਂ ਬੀਜ ਕੱਢ ਲਵਾਂਗੇ। ਬੜੀ ਇਹਤਿਆਤ ਨਾਲ ਬੀਜ ਕੱਢੀ ਦੇ ਤਾਂ ਕਿ ਇਹਦਾ ਨਾ ਕਰੇਲੇ ਦਾ ਮੂੰਹ ਫਟ ਨਾ ਜਾਏ ਅਤੇ ਚੌੜਾ ਨਾ ਹੋ ਜਾਏ, ਜ਼ਿਆਦਾ ਖੁੱਲ੍ਹਾ ਨਾ ਹੋ ਜਾਏ। ਇਸ ਤਰ੍ਹਾਂ ਅਸੀਂ ਇਹਤਿਆਤ ਨਾਲ ਸਾਰੇ ਕਰੇਲਿਆਂ ਦੇ ਬੀਜ ਕੱਢ ਲਵਾਂਗੇ। ਇਸ ਤਰ੍ਹਾਂ ਜਦੋਂ ਅਸੀਂ ਕਰੇਲਿਆਂ ਦੇ ਬੀਜ ਕੱਢ ਕੇ ਇਹਦੇ ਵਿੱਚ ਮਸਾਲਾ ਭਰੀਦਾ ਹੈ ਅਤੇ ਉਹ ਮਸਾਲਾ ਜਿਹੜਾ ਨਾ ਬਾਹਰ ਨਹੀਂ ਨਿਕਲਦਾ। ਸਾਡਾ ਸਾਰਾ ਮਸਾਲਾ ਜਿਹੜਾ ਨਾ ਕਰੇਲੇ ਦੇ ਅੰਦਰ ਰਹਿੰਦਾ ਹੈ ਅਤੇ ਕਰੇਲੇ ਦਾ ਨਾ ਸਵਾਦ ਬਹੁਤ ਜ਼ਿਆਦਾ ਹੁੰਦਾ। ਵੇਖੋ ਕਿੰਨੇ ਅੱਛੇ ਤਰੀਕੇ ਨਾਲ ਸਾਰੇ ਬੀਜ ਨਿਕਲ ਗਏ ਨੇ। ਸਾਰਾ ਕਰੇਲਾ ਬਿਲਕੁਲ ਖਾਲੀ ਹੋ ਗਿਆ। ਹੁਣ ਇਹ ਭਰਨ ਲਈ ਤਿਆਰ ਹੋ ਗਿਆ। ਇਹਨੂੰ ਅਸੀਂ ਧੋ ਕੇ ਅਤੇ ਇਹਦੇ ਵਿੱਚ ਫਿਲਿੰਗ ਭਰਾਂਗੇ। ਇਸੇ ਤਰ੍ਹਾਂ ਤੁਸੀਂ ਸਾਰੇ ਕਰੇਲੇ ਸਾਫ਼ ਕਰ ਲਓ। 2 ਕਿਲੋ ਕਰੇਲਿਆਂ ਵਾਸਤੇ ਮੈਂ ਅੱਧਾ ਕਿਲੋ ਜਿਹੜਾ ਨਾ ਬੋਨਲੈਸ ਚਿਕਨ ਲੈ ਲਿਆ ਵਾ। ਚਿਕਨ ਨੂੰ ਉਬਾਲ ਕੇ ਅਸੀਂ ਚੌਪਰ ਵਿੱਚ ਪਾ ਕੇ ਉਹਦੀ ਫਿਲਿੰਗ ਬਣਾ ਲਈ ਆ। ਨਮਕ ਮਿਰਚ ਤੁਸੀਂ ਜ਼ਾਹਰਾ ਕੇ ਹਸਬੇ ਜ਼ਾਇਕਾ ਪਾਉਣੀ ਆ, ਆਪਣੀ ਮਰਜ਼ੀ ਦੇ ਮੁਤਾਬਕ ਪਾਉਣੀ ਹੈ। ਬਾਰੀਕ ਜਿਹੜਾ ਨਾ ਕੀਮੇ ਨੂੰ ਉਬਾਲ ਕੇ ਚੌਪ ਕਰ ਲਿਆ। ਇਹਦੇ ਵਿੱਚ ਨਮਕ ਪਾ ਕੇ ਇਹਦੀ ਫਿਲਿੰਗ ਬਣਾ ਲਈ ਹੈ, ਨਮਕ ਮਿਰਚ ਪਾ ਕੇ, ਗਰਮ ਮਸਾਲਾ ਪਾ ਕੇ। ਹੁਣ ਇਹ ਜਿਹੜਾ ਮਸਾਲਾ ਆ ਅਸੀਂ ਕਰੇਲਿਆਂ ਦੇ ਵਿੱਚ ਭਰਾਂਗੇ। ਇਹਦੇ ਲਈ ਇੱਕ ਖਾਸ ਟਿਪ ਹੁੰਦੀ ਹੈ ਮੇਰੀ ਕਿ ਮੈਂ ਇੱਕ ਕੱਚਾ ਅੰਡਾ ਜਿਹੜਾ ਨਾ ਮਸਾਲੇ ਦੇ ਵਿੱਚ ਪਾਉਂਦੀ ਹਾਂ। ਅੰਡਾ ਜਦੋਂ ਕਰੇਲੇ ਦੇ ਵਿੱਚ ਪੱਕਦਾ ਆ ਅਤੇ ਉਹ ਮਸਾਲੇ ਨੂੰ ਬਾਉਂਡ ਕਰ ਦਿੰਦਾ ਅਤੇ ਉਹ ਫਿਰ ਨਾ ਕਰੇਲੇ ਦੇ ਵਿੱਚੋਂ ਮਸਾਲਾ ਨਹੀਂ ਨਿਕਲਦਾ। ਸਾਰੇ ਕਰੇਲੇ ਅਸੀਂ ਧੋ ਕੇ ਅੱਛੀ ਤਰ੍ਹਾਂ ਸੁਕਾ ਲਏ ਨੇ। ਇਹਨਾਂ ਦੇ ਵਿੱਚੋਂ ਪਾਣੀ ਸਾਰਾ ਨਿਚੋੜ ਲਿਆ। ਹੁਣ ਮੈਂ ਤੁਹਾਨੂੰ ਇਹਦੀ ਨਾ ਫਿਲਿੰਗ ਕਰਨ ਦਾ ਤਰੀਕਾ ਦੱਸਾਂਗੀ। ਇਹੋ ਹੀ ਕਰੇਲੇ ਪਕਾਉਣ ਦਾ ਨਾ ਸਭ ਤੋਂ ਨਾਜ਼ੁਕ ਮਰਹਲਾ ਹੁੰਦਾ ਵਾ, ਸਭ ਤੋਂ ਇਹਤਿਆਤ ਵਾਲਾ। ਆਹਿਸਤਾ ਅਸੀਂ ਇਹਤਿਆਤ ਨਾਲ ਇਸ ਤਰ੍ਹਾਂ ਸਾਰੇ ਉਂਗਲੀ ਦੀ ਮਦਦ ਨਾਲ ਨਾ ਸਾਰੇ ਕਰੇਲੇ ਜਿਹੜੇ ਆ ਫਿਲ ਕਰ ਲਾਂਗੇ। ਅਤੇ
ਇਹ ਤੁਸੀਂ ਇਹਤਿਆਤ ਕਰਨੀ ਆ ਕਿ ਕਰੇਲੇ ਨੂੰ ਤੁਸੀਂ ਪੂਰਾ ਫੁੱਲ ਨਹੀਂ ਭਰਨਾ, ਅੱਧਾ ਕਰੇਲਾ ਤੁਸੀਂ ਭਰਨਾ ਵਾ, ਤਾਂ ਕਿ ਜਦੋਂ ਮਸਾਲਾ ਵਿੱਚ ਫੁੱਲੇ ਤੇ ਉਹ ਬਾਹਰ ਨਾ ਆਵੇ। ਇਸ ਤਰ੍ਹਾਂ ਬਣੇ ਹੋਏ ਕਰੇਲੇ ਬਹੁਤ ਜ਼ਿਆਦਾ ਮਜ਼ੇਦਾਰ ਬਣਦੇ ਨੇ। ਸਾਰੇ ਅਫਰਾਦ ਜਿਹੜੇ ਆ ਨਾ ਉਂਗਲੀਆਂ ਚਾ ਜਾਣਦੇ ਆ। ਮਸਾਲਾ ਭਰਨ ਤੋਂ ਬਾਅਦ ਅਸੀਂ ਜਿਹੜੀਆਂ ਕਰੇਲਿਆਂ ਦੀਆਂ ਟੋਪੀਆਂ ਕੱਟੀਆਂ ਸੀ, ਉਸ ਟੋਪੀ ਦੇ ਨਾਲ ਅਸੀਂ ਇਹਨੂੰ ਬੰਦ ਕਰ ਲਿਆ। ਐਸੇ ਤਰ੍ਹਾਂ ਅਸੀਂ ਆਹਿਸਤਾ ਆਹਿਸਤਾ ਸਾਰੇ ਕਰੇਲੇ ਜਿਹੜੇ ਆ ਉਹਨਾਂ ਦੇ ਵਿੱਚ ਇਹ ਫਿਲਿੰਗ ਭਰ ਕੇ ਤੇ ਕਰੇਲਿਆਂ ਨੂੰ ਬੰਦ ਕਰ ਲਵਾਂਗੇ। ਕਰੇਲੇ ਭਰਵਾਂ ਕਰੇਲੇ ਪਕਾਉਣ ਦਾ ਇੱਕ ਨਹਾਇਤ ਹੀ ਆਸਾਨ ਤਰੀਕਾ। ਵੇਖੋ, ਬਹੁਤ ਇਹਤਿਆਤ ਨਾਲ, ਆਸਾਨੀ ਨਾਲ ਮੈਂ ਜਿਹੜੇ ਕਰੇਲੇ ਭਰ ਲਏ ਨੇ। ਹੁਣ ਇਹਨਾਂ ਦੀਆਂ ਟੋਪੀਆਂ ਜਿਹੜੀਆਂ ਅੱਗੋਂ ਕੱਟੀਆਂ ਸੀ, ਇਹਨਾਂ ਦੇ ਕਰੇਲਿਆਂ ਦੇ ਸਿਰੇ ਕੱਟੇ ਸੀ, ਇਹਨਾਂ ਦੇ ਨਾਲ ਬੜੀ ਇਹਤਿਆਤ ਨਾਲ ਇਹਨੂੰ ਬੰਦ ਕਰ ਲੈਣਾ ਵਾ। ਇਹਦੇ ਨਾਲ ਜਿਹੜਾ ਨਾ ਕਰੇਲੇ ਦਾ ਮਸਾਲਾ ਬਿਲਕੁਲ ਵੀ ਬਾਹਰ ਨਹੀਂ ਆਇਆ। ਪਰਫੈਕਟ ਕਿਸਮ ਦਾ ਸਾਡਾ ਭਰਿਆ ਹੋਇਆ ਕਰੇਲਾ ਤਿਆਰ ਹੋ ਗਿਆ ਵਾ। ਹੁਣ ਅਸੀਂ ਇਹਨੂੰ ਫਰਾਈ ਕਰਾਂਗੇ ਅਤੇ ਉਸ ਤੋਂ ਬਾਅਦ ਇਹਦਾ ਮਸਾਲਾ ਬਣਾ ਕੇ ਅਤੇ ਉਹਦੇ ਵਿੱਚ ਜਿਹੜਾ ਨਾ ਇਹਨੂੰ ਪਾਵਾਂਗੇ। ਕਰੇਲਿਆਂ ਦੇ ਸਿਰੇ, ਉਹਨਾਂ ਦੇ ਮੂੰਹ ਵੇਖੋ ਬੜੇ ਹੀ ਅੱਛੇ ਤਰੀਕੇ ਨਾਲ ਬੰਦ ਹੋ ਗਏ ਨੇ। ਹੁਣ ਜਦੋਂ ਅਸੀਂ ਫਰਾਈ ਕਰਾਂਗੇ ਤਾਂ ਮਸਾਲਾ ਇਹਦੇ ਵਿੱਚੋਂ ਬਿਲਕੁਲ ਨਹੀਂ ਨਿਕਲੇਗਾ। ਤੁਸੀਂ ਮੇਰੇ ਤਰੀਕੇ ਨਾਲ ਕਰੇਲੇ ਬਣਾਓਗੇ ਤਾਂ ਬਹੁਤ ਮਹਿਜ਼ੂਜ਼ ਹੋਵੋਗੇ। ਕਰੇਲਿਆਂ ਬਣਾਉਣ ਦਾ ਇੱਕ ਜਿਹੜਾ ਹੈ ਨਾ ਬਹੁਤ ਅੱਛੀ ਟਿਪ ਮੈਂ ਤੁਹਾਨੂੰ ਦੱਸਦੀ ਹਾਂ ਕਿ ਅਗਰ ਤੁਹਾਡੇ ਕੋਲ ਲੋਹੇ ਦੀ ਕੜਾਹੀ ਹੋਏ ਨਾ ਅਤੇ ਉਹਦੇ ਵਿੱਚ ਕਰੇਲੇ ਬਣਾਓ। ਮੈਂ ਤੇਲ, ਘਿਓ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਜੇ। ਮੈਂ ਸਰੋਂ ਦਾ ਤੇਲ ਜਿਹੜਾ ਹੈ ਨਾ ਉਹਦੇ ਵਿੱਚ ਕਰੇਲੇ ਬਣਾਉਣ ਡਈ ਹਾਂ, ਕਿਉਂਕਿ ਸਰੋਂ ਦੇ ਤੇਲ ਵਿੱਚ ਕਰੇਲੇ ਬਹੁਤ ਅੱਛੇ ਜ਼ਾਇਕਾਦਾਰ ਅਤੇ ਕਰਾਰੇ ਬਣਦੇ ਨੇ। ਲੋਹੇ ਦੀ ਕੜਾਹੀ ਦੇ ਵਿੱਚ ਮੈਂ ਤਕਰੀਬਨ 3 ਪਾ ਤੇਲ ਪਾ ਲਿਆ ਵਾ। ਕਰੇਲਿਆਂ ਨੂੰ ਫਰਾਈ ਕਰਨ ਲਈ ਤੁਹਾਨੂੰ ਪਤਾ ਹੈ ਕਿ ਜ਼ਿਆਦਾ ਤੇਲ ਦੀ ਜ਼ਰੂਰਤ ਹੁੰਦੀ ਹੈ। ਮੇਰੇ ਕਰੇਲਿਆਂ ਦੀ ਕਿਉਂਕਿ ਕੁਆਂਟਿਟੀ ਜ਼ਿਆਦਾ ਸੀ, ਇਸ ਵਾਸਤੇ ਜਿਹੜੇ ਆ ਨਾ ਮੈਂ ਜ਼ਿਆਦਾ ਤੇਲ ਪਾਇਆ ਵਾ। ਨਾਲ ਨਾਲ ਸਾਡੇ ਕਰੇਲੇ ਫਰਾਈ ਹੋਣ ਡਏ ਨੇ। ਨਾਲ ਅਸੀਂ 1 ਕਿਲੋ ਪਿਆਜ਼ ਜਿਹੜਾ ਲਿਆ ਸੀ ਉਹ ਕੱਟ ਲਵਾਂਗੇ। ਕੱਟ ਕੇ ਫਿਰ ਅਸੀਂ ਲੋਕ ਵੈਸੇ ਤਾਂ ਇਹਨਾਂ ਨੂੰ ਕਰੇਲਿਆਂ ਨੂੰ ਵੈਸੇ ਵੀ ਇਸਤੇਮਾਲ ਕਰਦੇ ਨੇ, ਲੇਕਿਨ ਮਸਾਲੇ ਦੇ ਨਾਲ ਇਹਨਾਂ ਨੂੰ ਕਰੇਲਿਆਂ ਨੂੰ ਬਣਾਇਆ ਜਾਏ ਤਾਂ ਜ਼ਿਆਦਾ ਅੱਛੇ ਬਣਦੇ ਨੇ। ਬੜੇ ਹੀ ਖੂਬਸੂਰਤ ਜਿਹੇ ਗੋਲਡਨ ਬਰਾਊਨ ਕਿਸਮ ਦੇ ਨਾ ਕਰੇਲੇ ਫਰਾਈ ਕਰਕੇ ਅਸੀਂ ਕੱਢ ਲੈਣੇ ਨੇ। ਕਰੇਲਿਆਂ ਨੂੰ ਫਰਾਈ ਕਰਨ ਤੋਂ ਬਾਅਦ ਅਸੀਂ ਇਹਦਾ ਮਸਾਲਾ ਬਣਾਵਾਂਗੇ। ਦੂਸਰਾ ਬੈਚ ਜਿਹੜਾ ਹੈ ਨਾ ਮੇਰਾ ਕਰੇਲਿਆਂ ਦਾ ਉਹ ਤਿਆਰ ਹੋ ਗਿਆ ਹੈ। ਹੁਣ ਅਸੀਂ ਇਹ ਸਾਰੇ ਕਰੇਲੇ ਜਿਹੜੇ ਆ ਨਾ ਇਹਨਾਂ ਨੂੰ ਕੜਾਹੀ 'ਚੋਂ ਕੱਢ ਲਵਾਂਗੇ। ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇਸੇ ਕੜਾਹੀ ਦੇ ਵਿੱਚ ਜਿਹੜਾ ਨਾ ਕਰੇਲਿਆਂ ਦਾ ਮਸਾਲਾ ਬਣਾਵਾਂਗੇ। ਇੱਕ ਤਾਂ ਤੇਲ ਦੇ ਵਿੱਚ ਜਿਹੜਾ ਕਰੇਲੇ ਦਾ ਸਵਾਦ ਆ, ਇਸੇ ਤੇਲ ਦੇ ਵਿੱਚ ਇਹਦੇ ਵਿੱਚ ਜਦੋਂ ਮਸਾਲਾ ਬਣੇਗਾ ਉਹ ਬਹੁਤ ਹੀ ਮਜ਼ੇਦਾਰ ਹੋਏਗਾ। ਆਹ ਜਿਹੜਾ ਤੇਲ ਆ, ਹੁਣ ਅਸੀਂ ਇਹਦੇ ਵਿੱਚ ਕੱਟ ਕੇ ਪਿਆਜ਼, 1 ਕਿਲੋ ਪਿਆਜ਼ ਮੈਂ ਲਿਆ ਵਾ। ਤੁਸੀਂ ਪਿਆਜ਼ ਆਪਣੀ ਮਰਜ਼ੀ ਨਾਲ ਬਣਾ ਸਕਦੇ, ਮਸਾਲਾ ਬਣਾ ਸਕਦੇ ਜੇ ਆਪਣੀ ਮਰਜ਼ੀ ਦੇ ਮੁਤਾਬਕ, ਕਿਉਂਕਿ ਹਰ ਬੰਦੇ ਦਾ ਟੇਸਟ ਮੁਖਤਲਿਫ ਹੁੰਦਾ ਹੈ। ਕੁਛ ਲੋਕ ਸਿਰਫ ਕਰੇਲੇ ਨਾਲ ਰੋਟੀ ਖਾ ਲੈਂਦੇ ਆ, ਕੁਛ ਲੋਕਾਂ ਨੂੰ ਕਰੇਲੇ ਦੇ ਨਾਲ ਮਸਾਲਾ ਚਾਹੀਦਾ ਹੁੰਦਾ ਆ। ਅਸੀਂ ਆਪਣੇ ਜਿਹੜੇ ਆ ਨਾ ਪਿਆਜ਼ ਇਹਨਾਂ ਨੂੰ ਭੁੰਨ ਲਵਾਂਗੇ ਅੱਛੀ ਤਰ੍ਹਾਂ। ਜਦੋਂ ਇਹ ਬਿਲਕੁਲ ਨਾ ਗੁਲਾਬੀ ਬਰਾਊਨ ਹੋ ਜਾਣ, ਪੱਕ ਜਾਣ, ਇਹਦੇ ਵਿੱਚ ਨਮਕ, ਮਿਰਚ, ਮਸਾਲਾ, ਹਲਦੀ, ਕੁੱਟੀਆਂ ਲਾਲ ਮਿਰਚਾਂ ਜਿਹੜੀਆਂ ਨੇ ਨਾ ਘਰ ਵਿੱਚ ਮੌਜੂਦ ਮਸਾਲੇ ਹੀ ਪਾਉਣੇ ਨੇ। ਮੈਂ ਕੋਈ ਐਕਸਟਰਾ ਚੀਜ਼ ਇਹਦੇ ਵਿੱਚ ਨਹੀਂ ਪਾਉਂਦੀ। ਬਹੁਤ ਮਜ਼ੇਦਾਰ ਕਰੇਲੇ ਬਣਦੇ ਆ। ਕੀਮਾ ਆ ਜਿਹੜਾ ਅਸੀਂ ਫਿਲਿੰਗ ਬਣਾਈ ਸੀ ਉਹਦੇ ਵਿੱਚੋਂ ਬਚਿਆ, ਮਿਰਚਾਂ ਅਤੇ ਟਮਾਟਰ ਜਿਹੜੇ ਆ ਉਹ ਅਸੀਂ ਪਾ ਕੇ ਅਤੇ ਭੁੰਨ ਕੇ ਆਹਿਸਤਾ ਆਹਿਸਤਾ ਇਹਨੂੰ ਨਾ ਮਸਾਲਾ ਬਣਾ ਲਵਾਂਗੇ। ਵੈਸੇ ਤਾਂ ਖਾਲੀ ਲੋਕ ਕਰੇਲੇ ਭਰ ਕੇ ਖਾਂਦੇ ਨੇ, ਲੇਕਿਨ ਮਸਾਲੇ ਦੇ ਨਾਲ ਬਣੇ ਹੋਏ ਕਰੇਲੇ ਜਿਹੜੇ ਆ ਨਾ ਬਹੁਤ ਸਵਾਦ ਦਿੰਦੇ ਨੇ ਅਤੇ ਰੋਟੀ ਖਾਣ ਦਾ ਬਹੁਤ ਜ਼ਿਆਦਾ ਜ਼ਾਇਕਾ ਹੁੰਦਾ ਹੈ। ਇਹਨੂੰ ਕਰੇਲੇ ਸਾਡੇ ਤਕਰੀਬਨ ਤਿਆਰ ਹੋ ਗਏ ਨੇ। ਇਹਨਾਂ ਨੂੰ ਤੁਸੀਂ ਹੁਣ ਤਵੇ ਦੀ ਰੋਟੀ ਨਾ ਖਾਓ, ਤੰਦੂਰ ਦੀ ਰੋਟੀ ਨਾ ਖਾਓ, ਡਿਨਰ, ਲੰਚ ਜਾਂ ਨਾਸ਼ਤੇ ਵਿੱਚ ਖਾਓ। ਇਹ ਹਰ ਤਰੀਕੇ ਦੀ ਜਿਹੜੀ ਆ ਨਾ ਤੁਹਾਡੀ ਜ਼ਰੂਰਤ ਪੂਰੀ ਕਰਨਗੇ। ਨਮਕ, ਮਿਰਚ, ਟਮਾਟਰ ਅਤੇ ਇਹਨਾਂ ਸਾਰੀਆਂ ਸ਼ੈਵਾਂ ਨੂੰ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਜਿਹੜਾ ਹੈ ਨਾ 1 ਪਿਆਲੀ ਦਹੀਂ ਦੀ ਪਾ ਲਈ ਹੈ। ਦਹੀਂ ਜਿਹੜਾ ਨਾ ਕੜਵਾਹਟ ਨੂੰ ਕਰੇਲਿਆਂ ਦੀ ਨੂੰ ਮਾਰਦਾ ਵਾ ਅਤੇ ਮਸਾਲੇ ਦਾ ਟੇਸਟ ਵੀ ਵਧਾ ਦਿੰਦਾ ਹੈ।
ਇਹਨੂੰ ਹੁਣ ਅਸੀਂ ਇੰਨੀ ਦੇਰ ਤੱਕ ਭੁੰਨਣਾ ਹੈ ਕਿ ਸਾਡਾ ਦਹੀਂ ਦਾ ਪਾਣੀ ਜਿਹੜਾ ਨਾ ਖੁਸ਼ਕ ਹੋ ਜਾਏ। ਫਿਰ ਅਸੀਂ ਇਹਦੇ ਵਿੱਚ ਆਪਣੇ ਫਰਾਈ ਕੀਤੇ ਹੋਏ ਕਰੇਲੇ ਪਾ ਕੇ ਅਤੇ ਉਹਨਾਂ ਨੂੰ ਦਮ ਲਈ ਰੱਖਾਂਗੇ। ਥੋੜ੍ਹੀ ਦੇਰ ਜਦ ਅਸੀਂ ਇਹਨਾਂ ਨੂੰ ਇਕੱਠਿਆਂ ਨੂੰ ਦਮ ਦਾਂਗੇ ਅਤੇ ਕਰੇਲੇ ਸਾਡੇ ਸੌਫਟ ਹੋ ਜਾਣਗੇ ਅਤੇ ਬਹੁਤ ਜ਼ਿਆਦਾ ਮਜ਼ੇਦਾਰ ਹੋ ਜਾਣਗੇ। ਆਹ ਫਰਾਈ ਕੀਤੇ ਹੋਏ ਕਰੇਲੇ ਨੇ, ਅਸੀਂ ਹੁਣ ਇਹਨਾਂ ਨੂੰ ਮਸਾਲੇ ਦੇ ਵਿੱਚ ਦਮ ਦੇਵਾਂਗੇ, ਜਿਹਦੇ ਨਾਲ ਇਹ ਬਹੁਤ ਹੀ ਟੇਸਟਫੁਲ ਕਿਸਮ ਦੇ ਕਰੇਲੇ ਤਿਆਰ ਹੋ ਜਾਣਗੇ। ਪੰਜਾਬ ਦੇ ਵਿੱਚ, ਪਾਕਿਸਤਾਨ ਦੇ ਵਿੱਚ ਗਰਮੀਆਂ ਦੇ ਵਿੱਚ ਕਰੇਲੇ ਜਿਹੜੇ ਆ ਨਾ ਬਹੁਤ ਜ਼ਿਆਦਾ ਸ਼ੌਕ ਨਾਲ ਖਾਏ ਜਾਂਦੇ ਨੇ, ਬਲਕਿ ਬਰੇ ਆਜ਼ਮ ਏਸ਼ੀਆ ਦੇ ਵਿੱਚ ਹੀ ਗਰਮੀਆਂ ਦੇ ਵਿੱਚ ਕਰੇਲੇ ਜਿਹੜੇ ਆ ਨਾ ਬਹੁਤ ਅੱਛੇ ਤਰੀਕੇ ਨਾਲ ਖਾਏ ਜਾਂਦੇ ਨੇ, ਬਹੁਤ ਪਸੰਦ ਕੀਤੇ ਜਾਂਦੇ ਨੇ। ਕਰੇਲਾ ਗਰਮੀਆਂ ਦੀ ਬਾਦਸ਼ਾਹ ਸਬਜ਼ੀ ਆ, ਸਬਜ਼ੀਆਂ ਦਾ ਬਾਦਸ਼ਾਹ ਆ, ਇਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਕਰੇਲੇ ਸਾਡੇ ਹੁਣ ਬਿਲਕੁਲ ਤਿਆਰ ਹੋ ਗਏ ਨੇ, ਯਮੀਐਸਟ ਕਿਸਮ ਦੇ ਕਰੇਲੇ ਤਿਆਰ ਹੋ ਗਏ ਨੇ। ਤੁਸੀਂ ਜਦੋਂ ਬਣਾਓਗੇ ਯਕੀਨਨ ਬਹੁਤ ਜ਼ਿਆਦਾ ਇੰਜੋਏ ਕਰੋਗੇ। ਹੁਣ ਇਹਨੂੰ ਅਸੀਂ 10 ਮਿੰਟ ਲਈ ਜਿਹੜਾ ਹੈ ਨਾ ਦਮ 'ਤੇ ਰੱਖਿਆ ਵਾ। ਅਗਰ ਤੁਹਾਨੂੰ ਮੇਰੀ ਰੈਸਿਪੀਜ਼ ਟਰਾਈ ਜ਼ਰੂਰ ਕਰਿਓ, ਪਸੰਦ ਆਏ ਹੈ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਭੈਣ ਭਰਾਵਾਂ ਨੂੰ। ਅਤੇ ਜਦੋਂ ਮੇਰਾ ਮਤਲਬ ਇਹ ਆ ਕਿ ਅਸੀਂ ਜਿਹੜਾ ਹੈ ਨਾ ਇਹ ਆਪਣੀਆਂ ਰੈਸਿਪੀਜ਼ ਨੂੰ ਨਾ ਫੈਲਾਈਏ। ਮੈਨੂੰ ਹੁਣ ਇਜਾਜ਼ਤ ਦਿਓ। ਅੱਲਾ ਹਾਫਿਜ਼।